ਗੱਲ ਇਹ ਵੀਰ ਜੀ, ਮੈਂ ਕਿਉਂ ਇੰਨਾ ਤੰਗ ਹੋਇਆ ਪਿਆ ਕਿ ਮੇਰਾ ਮਨ ਨਹੀਂ ਕਰਦਾ ਕਿ ਮੈਂ ਗ੍ਰੰਥੀ ਬਣਾ ਕੇ ਮੇਰੇ ਬੱਚੇ ਨੂੰ ਬਣਾਵਾਂ। ਮੇਰਾ ਛੋਟਾ ਜਿਹਾ ਪਚੰਗੀ ਹੈਗਾ, ਇੱਥੇ ਮੈਨੂੰ 2 ਮਹੀਨਿਆਂ ਤੋਂ ਜਿਹੜੇ ਕਿ ਤਨਖਾਹ ਨਹੀਂ ਦੇ ਰਹੇ ਮੈਨੂੰ ਇੱਥੋਂ ਪਿੰਡ 'ਚ ਜਿਹੜੇ ਆਪਣੇ ਹੈਗੇ ਮੈਂਬਰ ਹੈਗੇ ਕਮੇਟੀ ਦੇ। ਜੇ ਇਹਨਾਂ ਮੈਂ ਇੱਕ ਬੰਦੇ ਨੂੰ ਫੋਨ ਕਰਕੇ ਕਹਿਦਾ, ਦੂਜਾ ਕਹਿੰਦਾ ਵੀ ਤੁਸੀਂ ਉਹਨੂੰ ਫੋਨ ਕਰੋ, ਤੇ ਜੇ ਕਹਿਦਾ ਮੈਂ ਮੇਰਾ ਹਿਸਾਬ ਕਰ ਦੋ, ਮੈਂ ਇੱਕ ਡਿਊਟੀ ਹੋਰ ਲੱਭ ਲਾਂ, ਮੈਨੂੰ ਤਾਂ ਵੀ ਨਹੀਂ ਮਤਲਬ ਇਕੱਠੇ ਨਹੀਂ ਹੁੰਦੇ। ਤੇ ਜੇ ਸਰਪੰਚ 2 ਵਾਰੀ ਆ ਕੇ ਮੁੜ ਗਿਆ, ਪਰ ਕਮੇਟੀ ਦੇ ਮੈਂਬਰ ਇਕੱਠੇ ਨਹੀਂ ਹੋਏ ਜੀ, ਇੱਥੇ ਸਮਝੌਤਾ ਕਰਵਾਉਣ ਵਾਸਤੇ ਆਏ ਸੀਗੇ ਜੀ। ਅੱਛਾ ਹਾਂਜੀ, ਦੁੱਧ ਮੇਰਾ ਬੰਦ ਕਰ ਰੱਖਿਆ, ਸਿਰਫ 3 ਘਰ ਪਾਉਂਦੀ ਹੈ। ਤੇ ਉਸ ਤੋਂ ਬਾਅਦ ਫਿਰ ਛੋਟੇ ਛੋਟੇ ਬੱਚੇ ਸੀਗੇ, ਉਹ ਗਜਾ ਕਰ ਲਿਆਉਂਦੇ ਸੀਗੇ, ਕਹਿੰਦੇ ਬਾਬਾ ਜੀ ਅਸੀਂ ਕਰਕੇ ਲਿਆ ਦਿੰਦੇ ਹਾਂ ਗਜਾ। ਉਹ ਲਿਆਉਂਦੇ ਸੀ ਆਪਦੇ ਮਹੱਲੇ 'ਚ, ਉਧਰ ਕਿਉਂ ਵਾਹਵਾ ਪਿੰਡ ਬਹੁਤ ਵੱਡਾ ਜੀ, ਕਿਉਂ ਘਰ ਦੂਰ ਪੈਂਦੇ ਜੀ, ਉਹ ਲਿਆ ਦਿੰਦੇ ਬੱਚੇ ਆਪਦੇ ਘਰਾਂ 'ਚੋਂ। ਹੁਣ ਬੱਚੇ ਆਉਂਦੇ ਨੀ ਗੇ, ਕਿਉਂ ਉਹਨਾਂ ਦੇ ਪਰਿਵਾਰ 'ਚ ਕੋਈ ਹੈਗਾ, ਕੋਈ ਬਜ਼ੁਰਗ ਹੈਗੇ ਬਿਮਾਰ ਰਹਿੰਦੇ, ਕੁਛ ਵੀ ਆਉਂਦੇ ਜਾਂਦੇ ਨੀ ਗੇ ਜੀ। ਉਹ ਜਿਹੜੀ ਪਹਿਲਾਂ ਤਨਖਾਹ ਦਿੰਦੇ ਸੀ ਗ੍ਰੰਥੀ ਸਿੰਘ ਨੂੰ, ਉਹ ਕੌਣ ਇਹੀ ਪ੍ਰਧਾਨ ਦਿੰਦਾ ਸੀ ਜਾਂ ਕੋਈ ਹੋਰ ਪ੍ਰਧਾਨ ਦਿੰਦਾ ਸੀ? ਹਾਂਜੀ, ਮੈਂ ਸੁਖਵੰਤ ਸਿੰਘ ਕੋਲੋਂ ਲੈ ਕੇ ਆਉਂਦਾ ਸੀਗਾ ਜੀ, ਤਨਖਾਹ ਲੈ ਕੇ ਆਉਂਦਾ ਸੀਗਾ ਜੀ। ਉਹ ਆਪਣੀ ਮਹੀਨੇ ਬਾਅਦ ਉਹ ਜਿਹੜੀ ਤਨਖਾਹ ਦਿੰਦੇ ਸੀ, ਉਹ ਤੁਹਾਨੂੰ ਆਪਣੀ ਜੇਬ ਦੇ ਵਿੱਚੋਂ ਦਿੰਦੇ ਸੀ ਜਾਂ ਜਿਹੜੀ ਗੁਰੂ ਦੀ ਸੰਗਤ ਦੀ ਮਾਇਆ ਇਕੱਠੀ ਹੁੰਦੀ ਸੀ ਉਹਦੇ ਵਿੱਚੋਂ ਦਿੰਦੇ ਸੀ? ਹਾਂਜੀ, ਉਦੋਂ ਤਾਂ ਜਿਹੜੇ ਆਪਣੇ ਨਾ ਇੱਕ ਗ੍ਰਾਹੀ ਕਰ ਲੈਂਦੇ ਜੀ, ਆਪਣੇ ਸਾਲ ਬਾਅਦ ਕਰਦੇ ਆ, ਉਹਦੇ 'ਚੋਂ ਕਣਕ 6 ਮਤਲਬ ਮੈਨੂੰ ਦਿੰਦੇ 50 ਕਿਲੋ ਮਹੀਨੇ ਦੀ ਕਣਕ ਦਿੰਦੇ ਆ ਜੀ, 4500 ਰੁਪਇਆ ਦਿੰਦੇ ਆ ਜੀ। ਤੇ 6 ਕੁਆਂਟਲ ਕਣਕ ਬਣਦੀ, 6 ਕੁਆਂਟਲ ਕਣਕ ਤਾਂ ਮੈਨੂੰ ਇਹਨਾਂ ਨੇ ਸਾਲ ਦੀ ਗੱਲ ਕਰਕੇ ਮੈਨੂੰ ਦੇਤੀ ਸੀ ਜੀ ਕਣਕ ਤਾਂ ਇੱਥੇ। ਨਹੀਂ, ਇਹ ਜਿਹੜੀ ਤਨਖਾਹ ਤੁਹਾਨੂੰ 4500 ਰੁਪਇਆ ਦਿੰਦਾ ਸੁਖਵੰਤ ਸਿੰਘ ਇਕੱਲੇ ਦਿੰਦੇ ਨੇ ਜਾਂ ਫਿਰ ਸਾਰੀ ਸੰਗਤ ਤੋਂ ਗ੍ਰਾਹੀ ਕਰਕੇ ਦਿੰਦੇ ਆ? ਹਾਂਜੀ, ਸਾਰੀ ਸੰਗਤ ਤੋਂ ਗ੍ਰਾਹੀ ਕਰਦੇ ਆ ਨਾ ਜੀ, ਸਾਲ ਬਾਅਦ ਗ੍ਰਾਹੀ ਹੁੰਦੀ ਹੈ, ਉਹਦੇ 'ਚ ਜਿਹੜੀ ਮੇਰੀ ਕਣਕ ਬਣਦੀ ਮੈਨੂੰ ਦੇ ਦਿੰਦੇ, ਦੂਜੀ ਵੇਚ ਕੇ ਰੱਖ ਲੈਂਦੇ ਪੈਸੇ ਜੀ। ਜੀ ਹਾਂਜੀ, ਤੇ ਇਹਨਾਂ ਨੇ ਬਹੁਤ ਮੈਨੂੰ ਤੰਗ ਕਰ ਰੱਖਿਆ ਬਾਬਾ ਜੀ, ਕੋਈ ਹੁਣ ਮੈਂ ਕੁਝ ਕਰ ਨਹੀਂ ਸਕਦਾ, ਬਸ ਮੇਰੀ ਇੰਨੀ ਮਜਬੂਰੀ ਹੈ, ਕਿਉਂ ਬੱਚੇ ਹੈਗੇ ਮੇਰੇ ਛੋਟੇ ਛੋਟੇ, ਘਰ ਆਪਣਾ ਥੋੜਾ ਛੋਟਾ ਗਰੀਬ ਘਰ ਤੋਂ ਆਪਾਂ ਬਿਲੋਂਗ ਕਰਦੇ ਹਾਂ ਜੀ। ਤੇ ਜਿਹੜੀਆਂ ਤੁਹਾਡੇ ਇਲਾਕੇ ਦੀਆਂ ਰਾਜਸਥਾਨ ਦੀਆਂ ਜਥੇਬੰਦੀਆਂ ਨੇ, ਸਿੱਖ ਜਥੇਬੰਦੀਆਂ, ਉਹਨਾਂ ਦਾ ਸਹਿਯੋਗ ਕਿਸ ਤਰ੍ਹਾਂ ਦਾ? ਜਥੇਬੰਦੀਆਂ ਇੱਕ ਵਾਰੀ ਆਈਆਂ ਸੀ ਜੀ, ਉਸ ਤੋਂ ਬਾਅਦ ਆਏ ਨਹੀਂ ਗਏ ਜੀ। ਉਹ ਤੁਸੀਂ ਖੁਦ ਬੁਲਾਇਆ ਸੀ ਜਾਂ ਉਹ ਆਪ ਆਏ ਸੀ ਕਿ ਹੋਰ ਕਿਸੇ ਨੇ ਬੁਲਾਇਆ ਸੀ? ਉਹਨਾਂ ਨੂੰ ਸੱਦਿਆ ਸੀ ਜੀ, ਕਹਿ ਕੇ ਸੱਦਿਆ ਸੀਗਾ, ਫਿਰ ਆਏ ਸੀ ਜੀ ਉਹ ਇੱਥੇ। ਹਾਂਜੀ, ਸੱਦਿਆ ਸੀ, ਉਸ ਤੋਂ ਬਾਅਦ ਆਏ ਨਹੀਂ ਗਏ, ਫਿਰ ਆਪੋ ਆਪ ਦੇ ਕਿਉਂ ਹੋਰ ਪਾਸੇ ਹੋ ਜਾਂਦੇ ਜੀ, ਇੱਕ ਕੰਮ ਨੂੰ ਸੰਭਾਲਦੇ ਨਹੀਂ ਗੇ ਵੀ ਆਪਾਂ ਕੰਮ ਕਰ ਲਈ, ਜਿਹੜਾ ਕੰਮ ਆਪਾਂ ਮੁੱਢੋਂ ਜਿਹੜੇ ਕੰਮ ਵਾਲੇ ਪਾਸੇ ਹੋਏ ਆਪਾਂ ਉਹਨੂੰ ਆਪਾਂ ਐਂਡ ਤੇ ਲਿਜਾਈਏ, ਉਹਦੇ ਕੋਈ ਸਮਝੌਤਾ ਨਹੀਂ ਕਰਿਆ, ਉਹ ਗੱਲ ਹੋਈ ਨਹੀਂ ਉਹਦੀ ਪੂਰੀ। ਮੈਂ ਅੱਜ 2 ਮਹੀਨੇ ਹੋ ਗਏ ਜੀ, ਇੱਕ ਇਹ ਆਪਣੇ ਅਨੂਪਗੜ੍ਹ ਤੋਂ ਆਏ ਸੀ ਜੀ, ਇਹਨਾਂ ਨੂੰ ਫੋਨ ਕਰਿਆ ਸੀਗਾ, ਬਾਬਾ ਅਮਰ ਸਿੰਘ ਜੀ ਸੀਗੇ, ਇਹਨਾਂ ਨੂੰ ਫੋਨ ਕੀਤਾ ਸੀ। ਉਹਨਾਂ ਨੇ ਵੈਸੇ ਵਿਚਾਰ ਤਾਂ ਵਧੀਆ ਰੱਖੇ ਸੀ, ਵੀ ਉਹਨਾਂ ਨੂੰ ਸਮਝਾਇਆ ਵੀ ਕਮੇਟੀ ਵਾਲਿਆਂ ਵੀ ਤੁਸੀਂ ਮਤਲਬ ਕਿ ਕਰੋ ਸੁਧਾਰ ਗੁਰੂ ਘਰ ਦਾ, ਪਰ ਕਮੇਟੀ ਵਾਲੇ ਨਿਆਂ ਨਹੀਂ ਦਿੰਦੇ ਸੀ ਜੀ। ਇੱਥੋਂ ਜਿਹੜੇ ਇੱਥੋਂ ਤੁਹਾਡੇ ਇਲਾਕੇ ਦੇ ਲੋਕ ਹੈਗੇ ਨੇ, ਉਹ ਜ਼ਿਆਦਾ ਆਰਥਿਕ ਤੌਰ 'ਤੇ ਗਰੀਬ ਆ ਜਾਂ ਹਾਲਾਤ ਇਸ ਤਰ੍ਹਾਂ ਦੀ ਕੋਈ ਨਾਜ਼ੁਕ ਸਥਿਤੀ ਆ, ਜਾਂ ਫਿਰ ਉਹ ਜਾਣਬੁੱਝ ਕੇ ਜਿਹੜਾ ਗ੍ਰੰਥੀ ਸਿੰਘ ਦਾ ਜਾਂ ਗੁਰੂ ਸਾਹਿਬ ਦੀ ਸੇਵਾ ਸੰਭਾਲ ਦਾ ਕਾਰਜ ਹੈ ਉਸ ਨੂੰ ਸਾਂਭ ਨਹੀਂ ਪਾ ਰਹੇ? ਇਹ ਜੀ ਇੱਕ ਨਾ ਸਾਂਭਣ ਵਾਲੀ ਗੱਲ ਹੀ ਹੈ ਜੀ, ਕਿਉਂ ਘਰ ਤਾਂ ਬਹੁਤ ਹੈਗੇ ਜੀ, ਗ੍ਰਾਹੀ ਤਾਂ ਦਿੰਦੇ ਆ ਜੀ, ਸਾਰੇ ਘਰ ਦਿੰਦੇ ਗ੍ਰਾਹੀ, ਗਰੀਬ ਘਰ ਸਾਰੇ ਦਿੰਦੇ ਜੀ। ਇਹਨਾਂ ਦਾ ਕੋਈ ਆਪਸ ਵਿੱਚ ਪਹਿਲਾਂ ਰੌਲਾ ਸੀਗਾ, ਕਿਉਂ ਇਹਨਾਂ ਦਾ ਜਿਵੇਂ ਮਜ਼੍ਹਬੀ ਸਿੱਖ ਸਮਾਜ ਸੀਗਾ, ਨਹੀਂ ਆਉਂਦਾ ਸੀਗਾ ਜੀ ਪਹਿਲਾਂ, ਤੇ ਜੇ ਉਹ ਹੁਣ ਆਉਣ ਲੱਗ ਗਿਆ ਵੀ ਇਹ ਜਿਹੜੇ ਆਪਣੇ ਜ਼ਿਮੀਂਦਾਰ ਬੰਦੇ ਪਿੱਛੇ ਹਟ ਗਏ ਵੀ ਅਸੀਂ ਹੁਣ ਨਹੀਂ ਆਉਂਦੇ, ਇਹ ਬਾਬੇ ਨੇ ਕੀਤਾ ਸਾਰਾ ਕੁਝ, ਕਹਿੰਦੇ ਬਾਬੇ ਨੇ ਕੀਤਾ ਹੈਗਾ ਵੀ, ਪਹਿਲਾਂ ਕਹਿੰਦੇ ਸੰਗਤ ਜੋੜੋ ਜੀ, ਮੈਂ ਸੰਗਤ ਜੋੜਨ ਲੱਗ ਗਿਆ, ਤੇ ਮੁੰਡੇ ਨੇ ਬਾਅਦ 'ਚ ਕਹਿਤਾ ਜਿਵੇਂ ਪ੍ਰਧਾਨਗੀ ਲੈਣੀ ਹੈਗੀ ਹੈ ਜੀ, ਤੇ ਉਹ ਫਿਰ ਉਹਦੇ ਕਰਕੇ ਜਿਵੇਂ ਨਾ ਇਕੱਠੇ ਹੋਏ ਸੀਗੇ, ਉਹਨਾਂ ਨੇ ਬਾਬਾ ਜੀ ਨੇ ਕਹਿਤਾ ਵੀ ਕਹਿੰਦੇ ਚਾਬੀ ਕੌਣ ਫੜਦਾ ਹੈਗਾ, ਫੜੋ ਬਈ। ਫਿਰ 3 ਬੰਦੇ ਆਏ ਸੀ ਮਜ਼੍ਹਬੀ ਸਿੱਖ ਸਮਾਜ ਤੋਂ, ਦੂਜੇ ਆਏ ਨਹੀਂ ਸੀਗੇ ਜੀ, ਉਹਨਾਂ ਨੂੰ ਪਤਾ ਨਹੀਂ ਸੀਗਾ ਜੀ। ਤੇ ਬੰਦੇ ਨੇ ਕਹਿਤਾ ਕੋਈ ਗੱਲ ਨਹੀਂ, ਜਿੰਨਾ ਚਿਰ ਤੁਸੀਂ ਵੀ ਆਪ ਹਿਸਾਬ ਕਿਤਾਬ ਸਾਰਾ ਦੇਣਗੇ, ਉਸ ਤੋਂ ਬਾਅਦ ਸਾਰੇ ਜਿਹੜੇ ਸਹਿਮਤ ਹੋਊਗੀ ਸੰਗਤ ਨਾ ਮੇਰੇ ਨਾਲ, ਫਿਰ ਮੈਂ ਪ੍ਰਧਾਨ ਬਣੂਗਾ, ਨਹੀਂ ਤਾਂ ਮੈਂ ਨਹੀਂ ਬਣਦਾ। ਤੇ ਉਹਨਾਂ ਨੇ ਕਿਹਾ ਵੀ ਅੰਮ੍ਰਿਤਧਾਰੀ ਪ੍ਰਧਾਨ ਹੋਵੇ ਜੀ, ਤੇ ਅੰਮ੍ਰਿਤਧਾਰੀ ਪ੍ਰਧਾਨ ਕਹਿੰਦੇ ਵੀ ਠੀਕ ਹੈ ਜੀ। ਇਹ ਮੁੰਡਾ ਕਹਿੰਦਾ ਵੀ ਬਾਬਾ ਜੀ ਮੈਂ ਅੰਮ੍ਰਿਤ ਛਕਣ ਜਾਣਾ ਹੈਗਾ, ਪਰ ਮੈਂ ਅੰਮ੍ਰਿਤ ਛਕਿਆ ਨਹੀਂ ਗਾ ਜੀ ਅਜੇ, ਠੀਕ ਹੈ ਜੀ। ਤੇ ਜਿਹੜੇ ਗਰੀਬ ਘਰ ਵੀ ਬਹੁਤ ਹੈ ਜੀ, ਹਰ ਪ੍ਰਕਾਰ ਦੀ ਬਿਰਾਦਰੀ ਹੈ ਜੀ ਇੱਥੇ ਆਪਣੇ ਮਜ਼੍ਹਬੀ ਸਿੱਖ ਸਮਾਜ ਦੇ ਕਮ ਸੇ ਕਮ 12 ਤੋਂ 13 ਘਰ ਮਜ਼੍ਹਬੀ ਸਿੱਖ ਹੋ ਗਏ ਜੀ, ਕੁਛ ਕੰਬੋਜ 2-3 ਘਰ ਹੈਗੇ ਆ ਜੀ, ਰਾਵਾਂ ਸਿੱਖਾਂ ਦੇ ਘਰ ਹੈਗੇ ਆ ਜੀ, ਜੱਟ ਸਿੱਖ 8 ਘਰ ਹੈਗੇ ਜੀ ਸਾਰੇ ਇੱਥੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰਧਾਨ ਸੁਖਵੰਤ ਸਿੰਘ ਬੋਲਦੇ ਹੋ ਜੀ? ਹਾਂਜੀ, ਰਾਜਸਥਾਨ ਤੋਂ ਜੀ। ਮੈਂ TV 84 ਤੋਂ ਪੱਤਰਕਾਰ ਰਜਿੰਦਰ ਸਿੰਘ ਗੱਲ ਕਰਦਾ, ਚੰਡੀਗੜ੍ਹ ਤੋਂ। ਹਾਂਜੀ। ਤੁਹਾਡਾ ਜਿਹੜਾ ਗੁਰਦੁਆਰਾ ਸਾਹਿਬ ਦਾ ਮਸਲਾ ਹੋਇਆ, ਉੱਥੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ, ਪਾਣੀ ਪਿਆ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਸਾਹਿਬ ਦੇ ਪਾਵਨ ਸਰੂਪਾਂ 'ਤੇ ਜੀ, ਤੇ ਉਹਦੇ ਵਿੱਚ ਦੋਸ਼ੀ ਕਿਹਨੂੰ ਮੰਨਦੇ ਹੋ ਤੁਸੀਂ? ਉਹਦੇ ਵਿੱਚ ਦੋਸ਼ੀ ਕਿਸੇ ਨੂੰ ਨਹੀਂ ਮੰਨਿਆ ਜੀ, ਅਸੀਂ ਤਾਂ ਕੁਦਰਤ ਨੂੰ ਮੰਨਿਆ ਸੀ। ਨਹੀਂ, ਕੁਦਰਤ ਨੂੰ ਦੋਸ਼ੀ ਕਿਵੇਂ ਮੰਨਦੇ ਹੋ? ਦੋਸ਼ੀ ਤੇ ਤੁਸੀਂ ਖੁਦ ਹੋ ਨਾ, ਜਦੋਂ ਤੁਸੀਂ
ਗੁਰਦੁਆਰਾ ਸਾਹਿਬ ਬਣਾਇਆ ਹੋਇਆ ਤੇ ਉਹਦੀ ਜਿੱਥੇ ਗੁਰੂ ਸਾਹਿਬ ਦਾ ਸੱਚਖੰਡ ਹੈ ਉੱਥੇ ਸੇਵਾ ਸੰਭਾਲ ਸੁਚੱਜੀ ਹੋਣੀ ਚਾਹੀਦੀ ਸੀ। ਦੋਸ਼ੀ ਤੇ ਤੁਸੀਂ ਹੋ ਫਿਰ। ਹੈਲੋ, ਦੋਸ਼ੀ ਤੇ ਮੈਂ ਕਿਹਾ ਖੁਦ ਤੁਸੀਂ ਹੋ। ਤੁਸੀਂ ਆਪਣੇ ਏਡੇ ਸੋਹਣੇ ਘਰ ਬਣਾਏ ਹੋਏ ਆ ਤੇ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਦਾ ਸਰੂਪ ਹੈ ਤੇ ਉੱਥੇ ਕੋਈ ਸੁਚੱਜੀ ਜਗ੍ਹਾ ਨਹੀਂ ਬਣੀ ਹੋਣੀ ਚਾਹੀਦੀ। ਤੁਸੀਂ ਆ ਕੇ ਤਾਂ ਦੇਖੋ ਪਹਿਲਾਂ, ਘਰ ਸਾਡੇ ਸੁਚੱਜੇ ਬਣੇ ਜਾਂ ਪਏ ਪਏ ਆ। ਤੇ ਨੇ ਗੁਰਦੁਆਰਾ ਸਾਹਿਬ ਬਣਾਉਣ ਦੀ ਫਿਰ ਜ਼ਰੂਰਤ ਕੀ ਹੈ? ਫਿਰ ਤੇ ਤੁਸੀਂ ਆਨਲਾਈਨ ਪਾਠ ਕਰ ਲਿਆ ਕਰੋ। ਬਾਬਾ ਜੀ ਅਸੀਂ ਨਹੀਂ ਬਣਾਇਆ ਗੁਰਦੁਆਰਾ ਸਾਹਿਬ। ਗੁਰਦੁਆਰਾ ਸਾਹਿਬ ਪੁਰਾਣਾ ਬਣਿਆ ਹੋਇਆ ਹੈ। ਅਸੀਂ ਇਸ ਟਾਈਮ ਸਿਰਫ ਇੱਥੇ 4-5 ਘਰ ਹੈ ਜਿਹੜੇ ਕਿ ਚਲੋ ਵੀ ਚੱਲਦੀ ਸੰਸਥਾ ਨੂੰ ਆਪਾਂ ਚਲਾਈ ਚੱਲੀਏ। ਨਹੀਂ, ਇਹ ਕੋਈ ਮਜਬੂਰੀ ਥੋੜੀ ਨਾ ਹੁੰਦੀ ਹੈ। ਜੇ ਤੁਸੀਂ ਉੱਥੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਹੀ ਪਹੁੰਚਾਉਣੀ ਹੈ, ਗੁਰੂ ਸਾਹਿਬ ਦੀ ਬੇਅਦਬੀ ਕਰਾ ਕੇ, ਤੇ ਫਿਰ ਮਜਬੂਰੀ ਥੋੜੀ ਹੈ। ਫਿਰ ਗੁਰਦੁਆਰਾ ਤੁਹਾਨੂੰ ਉੱਥੇ ਨਹੀਂ ਰੱਖਣਾ ਚਾਹੀਦਾ ਗੁਰੂ ਸਾਹਿਬ ਦਾ ਸਰੂਪ। ਦੇਖੋ ਜੀ, ਗੱਲ ਆਏ ਹੈ, ਇੱਥੇ ਨਾ ਤਾਂ ਕੋਈ ਪ੍ਰਧਾਨ ਤੇ ਨਾ ਕੋਈ ਐਮਐਲਏ ਹੈ। ਨਹੀਂ, ਤੁਸੀਂ ਕੌਣ ਹੋ? ਤੁਸੀਂ ਕੌਣ ਹੋ ਜੀ? ਗੱਲ ਇੱਕ ਮਿੰਟ, ਮੇਰੀ ਇੱਕ ਮਿੰਟ ਗੱਲ ਸੁਣੋ ਜੀ। ਇੱਥੇ ਕੋਈ ਵੀ ਬੰਦਾ ਨਹੀਂਗਾ ਪ੍ਰਧਾਨ ਤੇ ਨਾ ਕੁਛ ਵੀ। ਸਿਰਫ ਇੱਕ ਗ੍ਰੰਥੀ ਰੱਖਿਆ ਜਾਂਦਾ ਹੈ। 5-7 ਜਾਣੇ ਅਸੀਂ ਕੋਈ ਇਕੱਠੇ ਹੋ ਕੇ ਆਪਦਾ ਕੋਈ ਕਰ ਲੈਨੇ ਜਿੰਨਾ ਕੋ। ਨਹੀਂ, ਗ੍ਰੰਥੀ ਜਿਹੜਾ ਗ੍ਰੰਥੀ ਸਿੰਘ ਰੱਖਦੇ ਹੋ, ਗ੍ਰੰਥੀ ਸਿੰਘ ਕਿਹੜੇ ਕੰਮ ਵਾਸਤੇ ਰੱਖਦੇ ਹੋ ਤੁਸੀਂ? ਗੁਰੂ ਸਾਹਿਬ ਦਾ ਬਾਣੀ ਦਾ ਪਾਠ ਸੁਣਾਉਣ ਵਾਸਤੇ ਰੱਖਦੇ ਹੋ ਕਿ ਹੋਰ ਕੋਈ ਕੰਮ ਕਰਵਾਉਣੇ ਉਹਦੇ ਕੋਲੋਂ? ਸਾਡੇ ਕੋਲੇ ਕੀ ਹੈ ਜੀ ਕਰਾਉਣ ਨੂੰ? ਅਸੀਂ ਕੀ ਕਰਾਉਣੇ ਆ? ਉਹ ਤੋਂ ਅੱਜ ਤੱਕ ਨਹੀਂ, ਜੇ ਗੁਰੂ ਸਾਹਿਬ ਦੀ ਉਹਨੇ, ਜੇ ਤੁਸੀਂ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਕਰ ਸਕਦੇ ਸਾਰੇ ਜਣੇ ਰਲ ਮਿਲ ਕੇ, ਤੇ ਤੁਹਾਡਾ ਉੱਥੇ ਗੁਰਦੁਆਰਾ ਸਾਹਿਬ ਬਣਾਉਣ ਦਾ ਮਕਸਦ ਕੀ ਆ? ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਕਿ ਅਸੀਂ ਨਹੀਂ ਬਣਾਇਆ। ਪੁਰਾਣਾ ਬਣਿਆ ਹੋਇਆ, ਜਿਵੇਂ ਬਣਿਆ ਹੋਇਆ ਉਹ ਚੱਲੀ ਜਾਂਦਾ ਹੈ। ਜੇ ਤੁਸੀਂ ਕਹੋ ਵੀ ਅਸੀਂ ਉਹਨੂੰ ਨਵਾਂ ਬਣਾ ਦਈਏ ਤਾਂ ਸਾਡੇ ਕੋਲੋਂ ਨਹੀਂ ਬਣ ਸਕਦਾਗਾ। ਹੁਣ ਸਾਡੇ ਕੋਈ ਫਰਕ ਪਿਆ ਹੋਇਆ, ਅਸੀਂ ਉਹ ਟੇਲਾਂ ਟੂਲਾਂ ਲਾਉਣੀਆਂ ਸੀ ਉੱਤੇ, ਉਹ ਕੋਈ ਮਸਲਾ ਹੱਲ ਹੋਊਗਾ ਤਾਂ ਲੱਗ ਜਾਣਗੇ। ਨਹੀਂ, ਤੁਸੀਂ ਜਿਹੜੀ ਬੇਅਦਬੀ ਦੀ ਅੱਜ ਗੱਲ ਕਰਦੇ ਹੋ, ਅੱਜ ਦੀ ਗੱਲ ਨਹੀਂ ਗੀ, ਅੱਜ ਤੋਂ 2 ਮਹੀਨੇ ਪਹਿਲਾਂ ਦੀ ਗੱਲ ਹੈ ਜੀ। ਜਦੋਂ ਦੀ ਮਰਜ਼ੀ ਗੱਲ ਹੋਵੇ, ਇਹਦੇ ਉੱਪਰ ਸਪਸ਼ਟੀਕਰਨ ਹੋਣਾ ਚਾਹੀਦਾ ਨਾ। ਜੇ ਤੁਸੀਂ ਉਥੋਂ ਦੇ ਆਪਣੇ ਆਪ ਨੂੰ ਸਿੱਖ ਮੰਨੇ ਜਾਂਦੇ ਹੋ ਤਾਂ ਸਿੱਖ ਵਾਸਤੇ ਸਭ ਤੋਂ ਇੱਕ ਵੱਡੀ ਗੱਲ ਹੁੰਦੀ ਹੈ ਵੀ ਗੁਰੂ ਸਾਹਿਬ ਦਾ ਸਤਿਕਾਰ। ਜੇ ਤੁਹਾਡੇ ਕੋਲੇ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਹੋ ਸਕਦਾ ਤੇ ਤੁਸੀਂ ਸਿੱਖ ਕਹਾਉਣ ਦੇ ਲਾਇਕ ਹੋ? ਦੇਖੋ ਜੀ, ਅਸੀਂ ਤਾਂ ਇਹ ਗੱਲ ਕਦੋਂ ਕਹੀਏ ਕਿਸੇ ਨੂੰ ਵੀ ਅਸੀਂ ਅੰਮ੍ਰਿਤ ਛਕਿਆ ਤਾਂ ਅਸੀਂ ਸਿੱਖ ਹਾਂ? ਨਹੀਂ, ਫਿਰ ਤੁਸੀਂ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਿਉਂ ਸੰਭਾਲ ਰਹੇ ਹੋ? ਤੁਹਾਨੂੰ ਅਧਿਕਾਰ ਕਿਹਨੇ ਦਿੱਤੇ ਹੋਏ ਆ? ਬਾਬਾ ਜੀ, ਮਜਬੂਰੀ ਹੈ। ਨਹੀਂ, ਮਜਬੂਰੀ ਹੈ। ਤੁਸੀਂ ਆਪਣੇ ਕੌਣ ਸੰਭਾਲੇ? ਜਿਹੜੇ 1000 ਵਾਰੀ ਕਹਤਾ ਵੀ ਸੰਭਾਲੋ ਭਾਈ। ਗ੍ਰੰਥੀ ਸਿੰਘ ਨੂੰ ਪੈਸੇ ਦਿੰਦੇ ਹੋ, ਕੀ ਉਹ ਤੁਸੀਂ ਆਪਣੀ ਜੇਬ ਦੇ ਵਿੱਚੋਂ ਦਿੰਦੇ ਹੋ ਜਾਂ ਫਿਰ ਸੰਗਤ ਦੇ ਕੋਲੋਂ ਪੈਸੇ ਉਗਰਾ ਕੇ ਦਿੰਦੇ ਹੋ? ਪਿਛਲੇ ਸਾਲ ਦੀ ਸਾਰੀ ਤਨਖਾਹ ਆਪਣੀ ਜੇਬ ਚੋਂ ਦਿੱਤੀ ਹੈ ਤੇ ਐਤਕੀ ਨਵੇਂ ਸਿਰੇ ਤੋਂ ਹੁਣ ਉਗਰਾਈ ਹੋਈ ਹੈ। 10000 ਰੁਪਏ ਗੁਰਦੁਆਰੇ ਦਾ ਬਚਿਆ ਅਗਲੀ ਤਨਖਾਹ ਵਾਸਤੇ। ਪਿਛਲੀ ਸਾਰੀ ਤਨਖਾਹ ਮੈਂ ਜੇਬ ਚੋਂ ਦਿੱਤੀ ਤੇ ਐਤਕੀ ਮੈਂ ਛੱਡਤਾ। ਮੈਂ ਕਿਹਾ ਵੀ ਆਪਣੇ ਤੋਂ ਬੱਸੋਂ ਬਾਹਰ ਹੈ, ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਨਾਲੇ ਤਾਂ ਮੈਂ ਤਨਖਾਹ ਦੇਵਾਂ, ਨਾਲੇ ਮੇਰੇ ਤੇ ਸਵਾਲ ਚੱਕੀ ਦੇ ਜੀ ਕਿਉਂ? ਨਹੀਂ, ਜੇ ਤੁਸੀਂ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਕਰ ਪਾਓਗੇ ਤੇ ਫਿਰ ਤੇ ਜ਼ਿੰਮੇਵਾਰ ਦੋਸ਼ੀ ਤੇ ਤੁਸੀਂ ਹੋ ਨਾ, ਗੁਨਾਹਗਾਰ ਹੋ ਤੁਸੀਂ। ਦੇਖੋ ਬਾਬਾ ਜੀ, ਮੇਰੇ ਬੰਨੇ ਹੱਥ, ਮੈਂ ਦੋਸ਼ੀ ਹੈ ਜਾਂ ਨਹੀਂ ਹੈ? ਮੈਂ ਤਾਂ ਜਿੰਨਾ ਮੈਂ ਤੋਂ ਨਿਭਿਆ, ਚਲੋ ਮੈਨੂੰ ਇੱਥੇ ਸਰਪੰਚ ਸੀਗਾ ਵਿਚਾਰਾ ਗੁਜ਼ਰ ਗਿਆ, ਉਹ ਕਹਿ ਗਿਆ ਯਾਰ ਤੂੰ ਨੇੜੇ ਰਹਿਣਾ, ਤੂੰ ਮਾੜਾ ਜਿਹਾ ਬਾਬੇ ਨੂੰ ਤਨਖਾਹ ਤੂੰ ਮੈਨੇਜਮੈਂਟ ਕਰੀ ਰੱਖਿਆ ਕਰ। ਉਹਦੇ ਵਿੱਚ ਸਾਡੇ ਇੱਥੇ ਦੇਖੋ ਜੀ ਘਰ ਹੈਗੇ 5 ਚੀਜ਼। ਅਸੀਂ ਤਾਂ ਆਪ ਕਿਰਤੀ ਬੰਦੇ ਆ ਜੀ, ਠੇਕੇ ਸਿਵਾਉਣ ਵਾਲੇ ਜ਼ਮੀਨਾਂ ਲੈ ਕੇ ਤੇ ਆਪਦਾ ਕਰਦੇ ਆ ਤੇ ਖਾਂਦੇ ਆ। ਉਹਦੇ ਵਿੱਚੋਂ ਅਸੀਂ ਆਪਦਾ ਜਿੰਨਾ ਹੁੰਦਾ ਸਰ ਦਾ ਚਲਾਉਂਦੇ ਆ। ਕੋਈ 15-20 ਹਜ਼ਾਰ ਸਾਨੂੰ ਸਾਲ ਦਾ ਆਉਂਦਾ। ਕੋਈ ਬਾਬੇ ਦੀ ਤਨਖਾਹ ਹੋ ਜਾਂਦੀ ਹੈ, ਕੋਈ 2 ਪ੍ਰੋਗਰਾਮ ਹੋ ਜਾਂਦੇ ਆ। ਜੇ ਤੁਸੀਂ ਕਹੋ ਵੀ ਨਵਾਂ ਹਾਲ ਤਾਂ ਜੀ ਸਾਡੇ ਬਣਾਉਣ ਵਾਲਾ ਸਾਡੇ ਕੋਲ ਹੈ ਨਹੀਂਗਾ ਜੁਗਾੜ। ਹਾਂ, ਉਹਨੂੰ ਅਸੀਂ ਬਹਾਲ ਕਰਾਵਾਂਗੇ। ਹੁਣ ਇਹ ਜੀ ਕੋਈ ਦਿੱਕਤ ਹੈ ਨਹੀਂ ਕਿ ਉੱਤੇ ਕੋਈ ਮਾੜਾ ਮੋਟਾ ਪੈਪ ਟੁੱਟੀ ਸੀ, ਉਹ ਬੰਦ ਕਰਤੀਆਂ। ਨਹੀਂ, ਜਦੋਂ ਤੁਹਾਨੂੰ ਗ੍ਰੰਥੀ ਸਿੰਘ ਨੇ 2 ਮਹੀਨੇ ਪਹਿਲਾਂ ਦੱਸਿਆ ਸੀ ਕਿ ਪ੍ਰਧਾਨ ਸਾਹਿਬ ਬਾਰਿਸ਼ ਹੋ ਰਹੀ ਹੈ ਤਾਂ ਇਹਦੇ ਨਾਲ ਸਲਾਬ ਪਹਿਲਾਂ ਵੀ ਆਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਗੁਰੂ ਸਾਹਿਬ ਦੇ ਪਾਵਨ ਸਰੂਪ ਹੈ ਉਹਨਾਂ ਨੂੰ ਸਲਾਬ ਆ ਸਕਦੀ ਹੈ, ਪਾਣੀ ਆ ਸਕਦਾ ਅੰਦਰ, ਤੇ ਤੁਹਾਨੂੰ ਚਾਹੀਦਾ ਨਹੀਂ ਸੀ ਨਾ? ਜਾਂ ਤੇ ਤੁਸੀਂ ਉਸ ਵੇਲੇ ਪ੍ਰਧਾਨਗੀ ਤੋਂ ਲਾਂਭੇ ਹੋ ਜਾਂਦੇ। ਮੈਂ ਜਾਣਦਾ ਗ੍ਰੰਥੀ ਸਿੰਘ ਨੇ ਤੁਹਾਨੂੰ ਕਿਹਾ, ਮੈਨੂੰ ਪਤਾ ਪਹਿਲਾਂ ਵੀ ਉਹਨੇ ਨਿੰਗ ਸਿੰਘ ਸੱਦੇ ਸੀ। ਮੈਂ ਜਿਹੜੀ ਗੱਲ ਕਹਿੰਦਾ ਉਹ ਸੁਣੋ, ਦੋਨਾਂ ਪੱਖਾਂ ਦੀ ਗੱਲ ਸੁਣ ਕੇ ਫਿਰ ਤੁਸੀਂ ਕਹੋ। ਬਿਲਕੁਲ। ਪਹਿਲਾਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ, ਜਿਹੜਾ ਮਹਾਰਾਜ ਦਾ ਮੇਨ ਹਾਲ ਹੈ ਨਾ ਜਿੱਥੇ ਪ੍ਰਕਾਸ਼ ਹੁੰਦਾ ਮਹਾਰਾਜ ਜੀ, ਉਹਦੇ ਉੱਪਰ 2 ਪੰਤਾਲੇ ਹੈ। ਪੁਰਾਣੇ ਟਾਈਪ ਦੇ ਪੰਤਾਲੇ, ਜਿਹੜੇ ਪਾਈਪਾਂ ਲੱਗੀਆਂ ਹੋਈਆਂ ਬਾਹਰ ਨੂੰ, ਉੱਪਰ ਰੁੱਖਾਂ ਦੇ ਪੱਤੇ ਲਾ ਕੇ ਉਹ ਬੰਦ ਹੋ ਗਏ ਸੀ। ਤੇ ਬਰਸਾਤ ਹੋਈ 2-3 ਦਿਨਾਂ ਬਾਅਦ, ਜਦੋਂ ਕੋਈ ਪ੍ਰਕਾਸ਼ ਵਾਸਤੇ ਮਹਾਰਾਜ ਲੈਣ ਆਇਆ ਨਾ ਸੁਖਮਨੀ ਸਾਹਿਬ ਵਾਸਤੇ, ਉਹਨਾਂ ਨੇ ਆ ਕੇ ਦੇਖਿਆ ਵੀ ਉੱਤੋਂ ਛੱਤ ਚੋਂ ਪਿੰਮ ਕੇ ਡਿੱਗ ਰਿਹਾ ਪਾਣੀ ਦੇ। ਫਿਰ ਉਹਨਾਂ ਨੇ ਪੌੜੀ ਲਿਆ ਕੇ ਉੱਤੇ ਚੜੇ ਤਾਂ ਪੰਤਾਲੇ ਬੰਦ ਸੀ ਮਹਾਰਾਜ।
ਪੰਤਾਲੇ ਖੋਲੇ ਗਏ। ਉਸ ਤੋਂ ਬਾਅਦ ਉਹ ਨਹੀਂ ਚੋਇਆ। ਫਿਰ ਬਾਬਾ ਜੀ ਨੂੰ ਮੈਨੂੰ ਫੋਨ ਫਿਰ ਵੀ ਨਹੀਂ ਕਰਿਆ। ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਬਾਬਾ ਜੀ ਨੂੰ ਮੈਂ ਫੋਨ ਕਰਿਆ। ਮੈਂ ਬਾਬਾ ਜੀ ਐਂ ਕਰਕੇ ਆਪਣੇ ਗੁਰੂ ਘਰ 'ਚ ਕਹਿੰਦੇ ਛੱਤ ਚੋਂਗੀ ਕੋਈ ਮਾੜੀ ਮੋਟੀ। ਕਹਿੰਦੇ ਜੀ ਹਾਂ। ਮੈਂ ਕੀ ਕਾਰਨ ਹੋਇਆ? ਕਹਿੰਦੇ ਜੀ ਪੰਤਾਲੇ ਬੰਦ ਸੀਗੇ। ਮੈਂ ਕਿਹਾ ਐਂ ਕਰੋ ਤੁਸੀਂ ਪੰਤਾਲੇ ਸਾਰੇ ਕੱਢ ਦਿਓ, ਇਸ ਟਾਈਮ ਬਰਸਾਤੀ ਮੌਸਮ ਹੈ, ਦਿੱਲੀ ਛੱਤ ਦਾ ਆਪਾਂ ਕੁਛ ਕਰ ਨਹੀਂ ਸਕਦੇ, ਮਹੀਨਾ 20 ਦਿਨ ਰੁਕ ਕੇ ਜਦੋਂ ਛੱਤਾਂ ਸੁੱਕ ਗਈਆਂ ਆਪਾਂ ਇਹਨਾਂ ਦੇ ਉੱਤੇ ਕੋਈ ਸਿਸਟਮ ਨਵਾਂ ਲਾਵਾਂਗੇ। ਕਹਿੰਦੇ ਜੀ ਠੀਕ ਹੈ। ਫਿਰ ਬਾਬਾ ਜੀ ਨੇ ਉੱਤੇ ਚੈੱਕ ਕਰਿਆ, ਮੈਨੂੰ ਕਹਿੰਦੇ ਜੀ ਪੰਤਾਲੇ ਅਸੀਂ ਖੋਲਦੇ। ਉਸ ਤੋਂ ਬਾਅਦ ਜਦੋਂ ਸੱਚਖੰਡ ਦੀ ਜਿਹੜੀ ਛੱਤ ਚੋਈ ਹੈ, ਉਹਦਾ ਕਹਿਣਾ ਛੱਤ ਸਰੂਪ ਗਿੱਲੇ ਹੋਏ ਹੈ। ਸੱਚਖੰਡ ਦੀ ਜਦੋਂ ਛੱਤ ਚੋਈ ਹੈ, ਅਸੀਂ ਸਾਨੂੰ ਬੁਲਾਇਆ ਗਿਆ, ਨਿਹੰਗ ਸਿੰਘ ਵੀ ਆਏ ਹੈ। ਅਸੀਂ ਗਏ ਆ, ਜਾ ਕੇ ਅਸੀਂ ਦੇਖਿਆ ਸਾਰੇ ਜਾਣ, ਜਿਹੜੇ ਸਾਡੇ ਕੋਲ ਵੀਡੀਓ ਬਣੀ ਹੈ। ਸਾਨੂੰ ਬਾਬਾ ਜੀ ਕਹਿ ਰਹੇ ਵੀ ਮੈਂ ਪੰਤਾਲੇ ਖਲਵਾਤੇ। ਜਦੋਂ ਅਸੀਂ ਉੱਪਰ ਜਾ ਕੇ ਚੈੱਕ ਕਰਿਆ ਤਾਂ ਪੰਤਾਲੇ ਬੰਦ ਸੀ। ਮਹਾਰਾਜ ਪੰਤਾਲਿਆਂ ਦੀ ਵਜ੍ਹਾ ਨਾਲ ਛੱਤ ਚੋਂ ਗਈ। ਆਨ ਦਾ ਰਿਕਾਰਡ ਗੱਲ ਕਰਦੇ ਹੋ ਤੁਸੀਂ? ਬਿਲਕੁਲ, ਸਾਡੇ ਕੋਲ ਵੀਡੀਓ ਹੈ ਜੀ। ਜਿਹੜੀ ਪੰਤਾਲੇ ਅਸੀਂ ਮੌਕੇ ਤੇ ਖੋਲੇ ਆ ਨਾ, ਜਦੋਂ ਉੱਥੇ ਚੋਈ ਹੈ, ਜਿਹੜੀ ਤੁਸੀਂ ਸੱਚਖੰਡ ਦੀ ਗੱਲ ਕਰ ਰਹੇ ਹੋ, ਉਹਦੀ ਸਾਡੇ ਕੋਲ ਵੀਡੀਓ ਦਾ ਪੰਤਾਲਾ ਬੰਦ ਸੀ ਬਿਲਕੁਲ ਜੀ। ਤੇ ਇਸ ਚੀਜ਼ ਦੇ ਮੇਰੇ ਕੋਲੇ ਪੁਖਤਾ ਅਗਵਾ ਹੈਗੇ ਵੀ ਹਾਂ ਬਾਬੇ ਨੇ। ਮੈਂ ਇਹਦੇ ਵਿੱਚ ਮੈਂ ਤੁਹਾਨੂੰ ਸਵਾਲ ਕਰਨਾ ਚਾਹਣਾ, ਜਿਹੜਾ ਪੱਤਰਕਾਰ ਹੁੰਦਾ ਉਹ ਨਿਰਪੱਖ ਹੁੰਦਾ, ਤੇ ਨਿਰਪੱਖ ਹੋ ਕੇ ਮੈਂ ਤੁਹਾਨੂੰ ਸਵਾਲ ਕਰਨਾ ਚਾਹਣਾ, ਜਿਹੜਾ ਪੰਤਾਲੇ ਖੋਲ੍ਹਣੇ ਜਾਂ ਜਿਹੜੀ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦਾ ਕੰਮ ਰਹਿ ਜਾਂਦਾ, ਗੁਰਦੁਆਰਾ ਸਾਹਿਬ ਦੇ ਉੱਪਰ ਦੇਖਣਾ ਕਿ ਕਿੰਨੇ ਪੰਤਾਲੇ ਖੋਲ੍ਹੇ ਜਾਂ ਨਹੀਂ ਖੋਲ੍ਹੇ, ਉਹ ਗ੍ਰੰਥੀ ਸਿੰਘ ਦਾ ਕੰਮ ਹੁੰਦਾ ਹੈ ਜਾਂ ਫਿਰ ਸੇਵਾਦਾਰਾਂ ਦਾ ਜਾਂ ਜਿਹੜੀ ਮੈਨੇਜਮੈਂਟ ਹੁੰਦੀ ਉਹਨਾਂ ਦਾ ਹੁੰਦਾ? ਇਹ ਗੱਲ ਤਾਂ ਤੁਹਾਨੂੰ ਪਹਿਲਾਂ ਕਹਿ ਕੇ ਉਡਿਆ ਮਹਾਰਾਜ ਕੀ ਮੈਨੇਜਮੈਂਟ ਵਾਲੇ ਬੰਦੇ ਹੈ ਨਹੀਂ ਗੇ। ਸਭ ਇੱਕ ਬੰਦਾ ਘਰਾਂ 'ਚ ਸਭ ਗਏ ਵੇ ਆਪਦੇ, ਕੋਈ ਕਿਤੇ ਰਹਿੰਦਾ ਕੋਈ ਕਿਤੇ ਰਹਿੰਦਾ। ਨਹੀਂ, ਕਿੰਨੀ ਗਿਣਤੀ ਕਿੰਨੀ ਸਿੱਖਾਂ ਦੀ ਇੱਥੇ ਦੋ ਧਿਰਾਂ ਬਣੀਆਂ ਹੋਈਆਂ, ਇੱਕ ਜ਼ਿਮੀਂਦਾਰ ਭਾਈਚਾਰਾ, ਇੱਕ ਦੂਜੇ ਪਾਸੇ ਦੂਜਾ ਭਾਈਚਾਰਾ ਬਣਾਇਆ ਜਾ ਰਿਹਾ, ਜਿਹਨੂੰ ਇੱਕ ਨਵਾਂ ਹੀ ਤੁਸੀਂ ਰੂਪ ਦੇ ਰਹੇ ਹੋ। ਗੁਰੂ ਸਾਹਿਬ ਨੇ ਤੇ ਇੱਕ ਜਿਹੜੀ ਜਾਤ ਪਾਤ ਨੂੰ ਤੋੜ ਕੇ ਤੇ ਇੱਕ ਬਣਾਇਆ ਸੀ ਸਭ ਨੂੰ। ਹੁਣ ਮੈਂ ਤੁਹਾਨੂੰ ਗੱਲਾਂ ਸਾਰੀਆਂ, ਜੇ ਤੁਸੀਂ ਹੈ ਕਿੱਥੇ ਜਾਂ ਤਾਂ ਮੈਨੂੰ ਮਿਲੋ ਤੇ ਮੈਂ ਬੰਦੇ ਸੱਦ ਲੈਣਾ, ਆਪਾਂ ਗੱਲਾਂ ਸਾਹਮਣੇ ਕਰੀਏ। ਮੈਂ ਔਨ ਦਾ ਰਿਕਾਰਡ ਗੱਲ ਕਰ ਰਿਹਾ। ਜੇ ਆਉਣ ਦੀ ਜ਼ਰੂਰਤ ਪਏਗੀ ਤੇ ਜ਼ਰੂਰ ਆਵਾਂਗੇ। ਤੁਸੀਂ ਮੇਰੇ ਸਵਾਲਾਂ ਦੇ ਜਵਾਬ ਦਿਓ ਜੀ। ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਦੋ ਧਿਰਾਂ ਬਣਾ ਰੱਖੀਆਂ ਨਾ ਜੀ। ਮੇਰਾ ਕਹਿਣਾ ਹੈ ਵੀ ਅਸੀਂ ਦੋ ਧਿਰਾਂ ਨਹੀਂ ਬਣਾਈਆਂ ਜੀ। ਅਸੀਂ ਦੋ ਧਿਰਾਂ ਨਹੀਂ ਬਣਾਈਆਂ, ਦੋ ਧਿਰਾਂ ਬਣਾਈਆਂ ਗ੍ਰੰਥੀ ਸਿੰਘ ਨੇ। ਅਸੀਂ ਦੋ ਧਿਰਾਂ ਨਹੀਂ ਬਣਾਈਆਂ। ਮਜ਼੍ਹਬੀ ਸਿੱਖ ਹਮੇਸ਼ਾ ਹੀ ਸਾਡੇ ਨਾਲ ਹੈ ਤੇ ਸਾਡੇ ਨਾਲ ਸੀ, ਤੇ ਉਹਨਾਂ ਦੇ ਵਿੱਚੋਂ 70% ਅੱਜ ਵੀ ਸਾਡੇ ਨਾਲ ਹੈ। ਚਾਹੇ ਉਹਨਾਂ ਕੋਲੇ ਪੈਸਾ ਹੈ ਜਾਂ ਨਹੀਂ ਹੈ, ਪਰ ਦਿਲੋਂ ਨਾਲ ਹੈ ਜੀ। ਠੀਕ ਹੈ। ਦੋ ਧਿਰਾਂ ਬਣਾਈਆਂ। ਇੱਕ ਬੰਦਾ ਲੰਡੂ ਜਾ, ਜਿਹੜਾ ਇਸ ਟਾਈਮ ਤਾਰੀ ਨਾਮ ਤੋਂ ਮਜ਼੍ਹਬੀ ਹੈ। ਕੋਈ ਉਮਰ ਤਕਰੀਬਨ ਉਹਦੀ ਇਹ ਵਿਆਹਿਆ ਨਹੀਂ, ਮਤਲਬ ਕਿੰਨੀ, ਮੰਨ ਲਓ 22, 23, 24 ਸਾਲ ਦੀ, ਜਿਹੜਾ 2-3 ਵਾਰੀ ਗਲਤ ਕੰਮ ਕਰ ਚੁੱਕਿਆ ਤੇ ਇਸ ਟਾਈਮ ਵੀ ਕੱਲ ਉੱਤੇ ਮੁਕੱਦਮਾ ਹੋਇਆ ਹੈ, ਜਿਹਨੂੰ ਬਾਬੇ ਨੇ ਅੰਮ੍ਰਿਤ ਛਕਾ ਕੇ ਲੈਂਦੇ। ਉਸ ਬੰਦੇ ਨੇ ਧਿਰ ਬਣਾਈ ਹੈ, ਦੂਜੀ ਖੜੀ ਹੈ। ਕਾਹਦਾ ਮੁਕੱਦਮਾ ਹੋਇਆ ਉਹਨਾਂ ਤੇ? ਉਹਨਾਂ ਤੇ ਮਾਰ ਕੁੱਟ ਦਾ ਹੋਇਆ ਜੀ। ਜਿਹੜੀ ਉਹਨਾਂ ਦੇ ਨਾਲ ਬੰਦੇ ਰਹਿੰਦੇ ਸੀ, ਉਹਨਾਂ ਦੀਆਂ ਕੁੜੀਆਂ ਦਿਖਾਉਣਾ ਸੀ, ਇਹਨਾਂ ਨੇ ਮਾਰ ਕੁੱਟ ਦਾ ਮੁਕੱਦਮਾ ਕਰਤਾ। ਉਹਨਾਂ ਦੇ ਘਰਾਂ ਕੋਲੇ ਆ ਕੇ ਖੜਦਾ ਸੀ ਰਾਤ ਦੇ 10-10 ਵਜੇ, 12-12 ਵਜੇ, ਦਿਨੇ ਦੁਪਹਿਰੇ ਉੱਥੇ ਆ ਕੇ ਖੜਦਾ ਸੀ, ਰੁਕਦਾ ਸੀ। ਇੱਕ ਦਰਖਤ ਲੱਗਿਆ ਉੱਥੇ ਨਿੰਮ ਦਾ, ਉੱਥੇ ਆ ਕੇ ਖੜਦਾ ਸੀ 24 ਘੰਟੇ। ਇਸ ਕਰਕੇ ਧਿਰਾਂ ਅਸੀਂ ਨਹੀਂ ਬਣਾਈਆਂ, ਧਿਰਾਂ ਬਣਾਉਣ ਵਾਲੇ ਨੇ ਬਣਾਈਆਂ। ਸਾਡੇ 30 ਸਾਲ ਦਾ ਅਸੀਂ ਬਜ਼ੁਰਗ ਚਲਾਈ ਗਏ, ਚੱਲੀ ਗਿਆ, ਹੁਣ ਵੀ ਚੱਲੀ ਜਾਂਦਾ। ਨਹੀਂ, ਤੁਸੀਂ ਹੁਣ ਗੁਰਦੁਆਰਾ ਸਾਹਿਬ ਨੂੰ ਚਲਾਉਣਾ ਚਾਹੁੰਦੇ ਹੋ? ਤੁਸੀਂ ਸੇਵਾ ਸੰਭਾਲ ਗੁਰੂ ਸਾਹਿਬ ਦੀ ਕਰ ਸਕਦੇ ਆ ਜਾਂ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ ਬਾਬਾ ਜੀ, ਦੁਆਰੇ ਸਾਡਾ ਇਕੱਠ ਹੋਊਗਾ 1-2 ਦਿਨਾਂ 'ਚ ਹੀ। ਜਿਹੜੇ ਸਾਡੇ ਬੰਦੇ ਵਿੱਚੋਂ ਪਾਟੇ ਸੀਗੇ, ਉਹ ਬੰਦੇ ਸਾਡੇ ਨਾਲ ਆਉਣਗੇ। ਹੁਣ ਨਵੇਂ ਸਿਰੇ ਤੋਂ ਕੱਲ ਸਮਾਚਾਰ ਆਏ ਆ। ਫਿਰ ਅਸੀਂ ਤਾਂ ਬਾਹਰ ਹੋ ਗਏ ਸੀ ਜਿਸ ਦਿਨ ਧਿਰ ਬਣ ਗਈ ਸੀ ਨਾ। ਅਸੀਂ ਕਿਹਾ ਵੀ ਦੇਖੋ ਇੰਨਾ ਚਿਰ ਅਸੀਂ ਸੰਭਾਲਦਾ, ਆਹ ਲਓ ਭਾਈ, ਤੁਸੀਂ ਸਾਨੂੰ ਕਹਿੰਦੇ ਹੋ ਜੇ ਸਾਡੇ ਕੋਲ ਨਹੀਂ ਸਮਝਦਾ ਤੁਸੀਂ ਸੰਭਾਲ ਲਓ। 1.5-2 ਮਹੀਨੇ ਪਹਿਲਾਂ ਦੀ ਗੱਲ ਹੈ। ਜੇ ਤੁਹਾਡੇ ਵਿੱਚੋਂ ਕੋਈ ਉਸ ਇਕੱਠ ਦੇ ਵਿੱਚ ਜੇ ਕੋਈ ਕਹਿੰਦਾ ਕਿ ਮੈਂ ਸੇਵਾ ਸੰਭਾਲ ਕਰਦਾ ਤੇ ਪ੍ਰਧਾਨਗੀ ਛੱਡਣ ਨੂੰ ਤਿਆਰ ਹੋ ਤੁਸੀਂ? ਬਾਬਾ ਜੀ, ਅਸੀਂ ਪ੍ਰਧਾਨ ਹੈ ਹੀ ਨਹੀਂ, ਕਦੇ ਹੀ ਨਹੀਂ ਸੀ ਤੇ ਨਾ ਹੈ। ਨਹੀਂ, ਅਗਵਾਈ ਕਰਦੇ ਹੋ ਕੋਈ? ਜਦੋਂ ਕੋਈ ਵੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਤਾਂ ਤੁਹਾਨੂੰ ਅੱਗੇ ਕਿਹਾ ਜਾਂਦਾ, ਤਾਂ ਫਿਰ ਤੁਹਾਨੂੰ ਪ੍ਰਧਾਨ ਨਾ ਮੰਨੀਏ ਤੇ ਕੀ ਮੰਨਿਆ ਜਾਵੇ? ਯਾਰ ਬਾਬਾ ਜੀ, ਹੁਣ ਮੇਰੀ ਗੱਲ ਸੁਣੋ। ਕੋਈ ਆ ਕੇ ਜੇ ਮੰਨ ਲਓ ਸਾਡੇ ਘਰਾਂ ਦੇ ਨੇੜੇ ਗੁਰਦੁਆਰਾ ਸਾਨੂੰ ਕਹਿ ਜਾਂਦੇ ਤਾਂ ਅਸੀਂ ਕੋਈ ਗਲਤ ਤਾਂ ਕਰਿਆ ਨਹੀਂਗਾ। ਜਿੰਨਾ ਕਿ ਸਾਤੋਂ ਹੋ ਸਕਿਆ ਅਸੀਂ ਕਰਿਆ। ਅਸੀਂ ਵੀ ਇਕੱਲੇ ਬੰਦੇ ਆ ਜੀ, ਠੇਕੇ ਸਿਵਾਉਣੇ ਆ, ਕੋਈ ਆਪਦੀਆਂ ਵਾਹੀਆਂ ਵੀ ਸੰਭਾਲਦੇ। ਜੇ ਕੋਈ ਮੁੱਖ ਸੇਵਾਦਾਰ ਹੋਣ ਦੇ ਨਾਂ ਤੇ ਕੋਈ ਪ੍ਰਧਾਨਗੀ ਦੀ ਅਗਵਾਈ ਕਰਦਾ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਇਹਦੇ ਵਿੱਚ? ਸਾਨੂੰ ਕਾਹਦਾ ਇਤਰਾਜ਼? ਤਾਂ ਉਸ ਦਿਨ ਹੀ ਤਾਂ ਇਹ ਗੱਲ
ਗੱਲ ਕਹਿ ਕੇ ਬਾਹਰ ਹੋਏ ਸੀ। ਵੇਖੋ ਜੀ, ਤੁਸੀਂ ਨਵੀਂ ਕਮੇਟੀ ਬਣਾਓ ਹੁਣ ਤਾਂ ਕਮੇਟੀ ਨਹੀਂ ਸੀ, ਆਪਣੇ ਕਮੇਟੀ ਬਣਾਓ। ਤੁਸੀਂ ਗ੍ਰੰਥੀ ਸਿੰਘ ਨੂੰ 4500 ਰੁਪਇਆ ਦਿੰਦੇ ਹੋ, ਤਾਂ ਗ੍ਰੰਥੀ ਸਿੰਘ ਨੂੰ ਇਹ ਵੀ ਅਲਟੀਮੇਟਮ ਦਿੱਤਾ ਗਿਆ ਕਿ ਤੁਸੀਂ ਗੁਰਦੁਆਰਾ ਸਾਹਿਬ ਛੱਡ ਕੇ ਕੁਝ ਦਿਨਾਂ ਤੱਕ ਇੱਥੋਂ ਜਾਓ, ਤੇ ਤੁਹਾਡੇ ਕੋਲੇ ਕੀ ਅਧਿਕਾਰ ਰਹਿ ਜਾਂਦੇ ਕਿ ਤੁਸੀਂ ਇੱਕ ਗੁਰੂ ਸਾਹਿਬ ਦੇ ਵਜ਼ੀਰ ਨੂੰ ਇਹ ਗੱਲਾਂ ਕਹੋ ਕਿ ਤੁਸੀਂ ਇੱਥੋਂ ਗੁਰਦੁਆਰਾ ਸਾਹਿਬ ਛੱਡ ਕੇ ਜਾਓ? ਦੇਖੋ ਜੀ, ਅਸੀਂ ਆਏ ਆ, ਅਸੀਂ ਤਾਂ ਸਾਡਾ ਜੀ ਕਰੂ ਤਾਂ ਜਾਈਏ ਨਾ। ਮਤਲਬ ਅਸੀਂ ਜਦੋਂ ਨਵੇਂ ਬੰਦੇ ਕਹਿ ਦੋ ਨਵੀਂ ਕਮੇਟੀ ਬਣਾ ਲਓ, ਤੁਸੀਂ ਸਾਰੀਆਂ ਜਾਤਾਂ ਦਾ ਇੱਕ ਬੰਦਾ ਲੈ ਲਓ, ਮੈਂ ਇਹ ਕੰਮ ਨਹੀਂ ਸੰਭਾਲ ਸਕਦਾ। ਨਹੀਂ, ਸਾਰੀਆਂ ਜਾਤਾਂ ਦਾ ਮਤਲਬ ਕੀ ਹੋਇਆ? ਗੁਰੂ ਸਾਹਿਬ ਨੇ ਜਾਤ ਪਾਤ ਰੱਖੀ ਸੀ ਜਾਂ ਜਾਤ ਪਾਤ ਦਾ ਖੰਡਨ ਕੀਤਾ ਸੀ? ਮਹਾਰਾਜ ਦੇਖੋ, ਗੁਰੂ ਸਾਹਿਬ ਨੇ ਤਾਂ ਕੁਝ ਵੀ ਕਰਾ, ਸਾਨੂੰ ਇੰਨਾ ਗਿਆਨ ਨਹੀਂਗਾ, ਕਿਉਂਕਿ ਅਸੀਂ ਬੈਕਵਰਡ ਏਰੀਏ 'ਚ ਰਹਿੰਦੇ ਆ। ਠੀਕ ਹੈ, ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਮਜਬੀ ਸਿੱਖਾਂ 'ਚੋਂ ਰਾਜ ਸਿੱਖ ਹੈ, ਕਮੋ ਸਿੱਖ ਹੈ, ਜੱਟ ਸਿੱਖ ਹੈ, ਸਾਰੇ ਇੱਕ ਬੰਦਾ ਲਓ ਸਾਰਿਆਂ ਦਾ। ਕਿਉਂ ਦੂਸਰਾ ਕਿਉਂ ਕਹੋ ਵੀ ਸਾਨੂੰ ਨਹੀਂ ਲਿਆਗਾ? ਸਾਰਿਆਂ ਦਾ ਲੈ ਕੇ ਕਮੇਟੀ ਬਣਾਓ, ਫੇਰ ਚਲਾਓ। ਸਾਡਾ ਕਹਿਣਾ ਇਹ ਹੈ, ਜਿਹੜਾ ਬਾਬਾ ਤੁਹਾਡਾ ਜੀ ਕਰਦਾ ਰੱਖੋ, ਜਿਹੜਾ ਬਾਬਾ ਨਹੀਂ ਜੀ ਕਰਦਾ ਨਾ ਰੱਖੋ। ਸਾਨੂੰ ਕੀ ਉਹਦੇ ਨਾਲ ਮਤਲਬ? ਤੁਸੀਂ ਮਤਲਬ ਤੁਹਾਨੂੰ ਕੋਈ ਜਿਹੜਾ ਗ੍ਰੰਥੀ ਸਿੰਘ ਪਹਿਲਾਂ ਸੇਵਾ ਕਰਦਾ ਉਹਦੇ ਤੇ ਕੋਈ ਇਤਰਾਜ਼ ਤਾਂ ਨਹੀਂ ਹੁਣ ਤੁਹਾਨੂੰ, ਕਿ ਉਹ ਵੀ ਇਤਰਾਜ਼ ਹੈ ਵੀ ਇਹਨੂੰ ਕੱਢਿਆ ਜਾਣਾ ਚਾਹੀਦਾ ਹੈ? ਕਿਹਨੂੰ? ਜਿਹੜਾ ਗ੍ਰੰਥੀ ਸਿੰਘ ਪਹਿਲਾਂ ਤੋਂ ਸੇਵਾ ਕਰ ਰਿਹਾ। ਇਤਰਾਜ਼ ਕਰਨ ਵਾਲਾ ਮੈਂ ਕਿਉਂ ਕਰਾਂ? ਮੇਰੇ ਕਿਉਂ ਨੇ ਪਿਓ ਮਾਰਿਆ? ਤੁਸੀਂ ਕਹਿ ਰਹੇ ਹੋ ਨਾ ਬਾਬਾ ਜੀ ਨੇ 2 ਧਿਰਾਂ ਬਣਾਈਆਂ, ਬਾਬਾ ਜੀ ਤੇ ਗੁਰਬਾਣੀ ਦਾ ਪ੍ਰਚਾਰ ਕਰਨ ਨੂੰ ਹੁੰਦੇ ਆ, ਪਰ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਮਿੱਟੀ ਨਹੀਂ ਪਾਈ, ਉਹਨਾਂ ਨੇ ਪਨਾਲਾ ਨਹੀਂ ਦੇਖਿਆ। ਇਹ ਗੱਲ ਤਾਂ ਜਦੋਂ ਤੁਸੀਂ ਪਿੰਡ 'ਚ ਆ ਕੇ ਲੋਕਾਂ ਦਾ ਇਕੱਠ ਕਰੋਗੇ ਉਦੋਂ ਪਤਾ ਲੱਗੂਗਾ ਜੀ ਕੌਣ ਗਲਤ ਹੈ, ਕੀ ਹੈ ਕੀ ਨਹੀਂ। ਠੀਕ ਹੈ, ਹਾਂ ਅਸੀਂ ਇਹਨਾਂ ਕਹਿੰਦੇ ਆ ਜੋ ਸਾਡੀ ਸਰਦਾ ਹੈ, ਅਸੀਂ ਪਹਿਲਾਂ ਵੀ ਨਾਲ ਸੀ ਤੇ ਗਾਂ ਵੀ ਦੇਵਾਂਗੇ। ਜਿੰਨਾ ਸਾਡੇ ਕੋਲੇ ਹੋ ਸਕਦਾ ਅਸੀਂ ਵੱਧ ਤੋਂ ਵੱਧ ਦੇਵਾਂਗੇ ਜੀ। ਅਸੀਂ ਕੌਣ ਹੁੰਦੇ ਆ? ਸਾਡਾ ਅਸੀਂ ਤਾਂ ਉਹਦੇ ਦਿੱਤੇ ਜੋ ਦੇਣਾ ਜੀ। ਮਿਹਨਤੀ ਬੰਦੇ ਆ, ਆਪਦੀ ਮਿਹਨਤ ਕਰਕੇ ਖਾਂਦੇ ਆ, ਉਹ ਚੋਂ ਅਸੀਂ ਇਹਨਾਂ ਨੂੰ ਦੇਣਾ ਹੈ। ਜਿੱਦਾਂ ਜੋ ਮਰਜ਼ੀ ਕਮੇਟੀ ਬਣਾਉਣ, ਜੋ ਮਰਜ਼ੀ ਕਰਨ, ਅਸੀਂ ਤਾਂ ਜੀ ਅਗਰਾਈ ਨੂੰ ਕਦੇ ਜਵਾਬ ਨਹੀਂ ਦਿੰਦੇ, ਨਾਲ ਵੀ ਜਾਂਦੇ ਆ। ਮਤਲਬ ਗ੍ਰੰਥੀ ਸਿੰਘ ਤੇ ਕੋਈ ਇਤਰਾਜ਼ ਨਹੀਂ ਤੁਹਾਨੂੰ, ਜੇ ਉਹ ਸੰਗਤ ਚਾਹੁੰਦੀ ਹੈ ਕਿ ਉਹ ਸੇਵਾਵਾਂ ਨਿਭਾਉਣ ਤੇ ਤੁਸੀਂ? ਮੈਨੂੰ ਬਾਬਾ ਜੀ ਇਕੱਲੇ ਨੂੰ ਨਹੀਂ ਇਤਰਾਜ਼। ਹਾਂ, ਜੇ ਸੰਗਤ ਨੂੰ ਇਤਰਾਜ਼ ਹੈਗਾ ਤਾਂ ਹੋਊਗਾ ਜੀ। ਮੈਨੂੰ ਇਕੱਲੇ ਨੂੰ ਕੋਈ ਇਤਰਾਜ਼ ਨਹੀਂਗਾ। ਠੀਕ ਹੈ ਜੀ। ਮੈਂ ਇਹ ਮੰਨਦਾ ਵੀ ਮੈਂ ਤਾਂ ਆਊਂਗਾ ਜੇ ਬਾਬਾ ਇੱਥੇ ਜਾਊਗਾ, ਨਹੀਂ ਇਹ ਨਹੀਂ ਹੋ ਸਕਦਾ। ਠੀਕ ਹੈ ਜੀ। ਬਾਬਾ ਸੰਗਤ ਰੱਖਦੀ ਹੈ, ਜੀ ਸੱਦ ਕੇ ਰੱਖੇ। ਅਸੀਂ ਤਾਂ ਨਵੀਂ ਕਮੇਟੀ ਕਿਹਾ ਵੀ ਨਵੀਂ ਕਮੇਟੀ ਬਣਾਓ ਭਾਈ, ਮੈਂ ਨਹੀਂ ਸੰਭਾਲ ਸਕਦਾ ਇਕੱਲਾ। ਤੁਸੀਂ ਮੇਰੇ ਇਕੱਲੇ ਦੇ ਗੱਲ ਪਾ ਦਿੰਦੇ, ਕੰਮ ਨਹੀਂ ਹੁੰਦੇ ਕਿਤੇ। ਠੀਕ ਹੈ ਜੀ। ਸਾਰੇ ਜਾਣੇ ਆਓ, ਕਮੇਟੀ ਨਵੇਂ ਸਿਰੇ ਤੋਂ ਬਣਾਓ। ਜਿਹੜਾ ਨੂੰ ਸਾਰਾ ਜੇ ਮੇਰੀ ਗੱਲ ਸੁਣੋ ਬਾਬਾ ਜੀ, ਜੇ ਪਿੰਡ ਦੇ ਵਿੱਚ 50 ਬੰਦੇ ਆ ਤਾਂ 50 ਨੂੰ ਚੰਗਾ ਲੱਗਦਾ, ਤਾਂ ਮੈਂ ਇਕੱਲਾ ਕੌਣ? ਮੈਂ ਕਹਿਣ ਵਾਲਾ ਵੀ ਮੈਂ ਨਹੀਂ ਆਉਂਦਾ ਤੇ ਬਾਬਾ ਗਲਤ ਹੈ, ਬਾਬਾ ਗਲਤ ਹੈ, ਬਾਬਾ ਸਹੀ ਹੈ। ਬਿਲਕੁਲ ਠੀਕ ਹੈ ਜੀ। ਜੇ ਸਾਰਿਆਂ ਨੂੰ ਚੰਗਾ ਲੱਗੂ ਤਾਂ ਮੈਂ ਇਕੱਲੇ ਦੀ ਮੇਰੀ ਕਿੱਥੇ ਔਕਾਤ ਹੋ ਜੂਗੀ ਉਹਨੂੰ ਕੱਢਣ ਦੀ। ਠੀਕ ਹੈ ਜੀ, ਧੰਨਵਾਦ ਜੀ, ਧੰਨਵਾਦ ਜੀ।